ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਅੱਜ ਅਮਰੀਕਾ ਦੇ ਸਿੱਖ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲੇ ਆ। ਉਹਨਾਂ ਨੇ ਇੱਕ ਚਿੱਠੀ ਦਿੱਤੀ ਆ, ਮੰਗ ਦਿੱਤੀ ਆ ਇੱਕ। ਕੀ ਆ ਮੰਗਾਂ, ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਖਾਸ ਤੌਰ ਦੇ ਉੱਤੇ ਇਹ ਮੁਲਾਕਾਤ ਉਦੋਂ ਹੋਈ ਆ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਜਦੋਂ ਸਿੱਖਾਂ ਨੂੰ ਇੱਥੇ ਅਮਰੀਕਾ ਵਿੱਚ ਮਾਰਨ ਦੀਆਂ ਸਾਜ਼ਿਸ਼ਾਂ, ਕੋਸ਼ਿਸ਼ਾਂ, ਉਹਨਾਂ ਦਾ ਪਰਦਾ ਬੇਨਕਾਬ ਹੋ ਰਿਹਾ ਆ। ਇੱਕ ਪਾਸੇ FBI ਦੇ ਡਾਇਰੈਕਟਰ 3 ਰੋਜ਼ਾ ਦੌਰੇ ਦੇ ਉੱਤੇ ਇੰਡੀਆ ਦੇ ਵਿੱਚ ਗਏ ਨੇ, ਜਿੱਥੇ ਕਿ ਸਿੱਖਸ ਫਾਰ ਜਸਟਿਸ ਦੇ ਜਿਹੜੇ ਕਾਉਂਸਲ ਨੇ, ਗੁਰਪਤਵੰਤ ਸਿੰਘ ਪੰਨੂ, ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਨਿਖਿਲ ਗੁਪਤਾ ਵਰਗੇ ਬੰਦਿਆਂ ਦਾ ਨਾਂ ਆਉਂਦਾ ਆ। ਹੋਰ ਜਿਹੜੇ ਭਾਰਤੀ ਗੌਰਮੈਂਟ ਦੇ ਕੁਝ ਅਧਿਕਾਰੀਆਂ ਦਾ ਨਾਮ ਜਿਹਨਾਂ ਅਜੇ ਗੁਪਤ ਰੱਖਿਆ ਗਿਆ, ਮੋਹਰੇ ਨਹੀਂ ਆਇਆ, ਉਸ ਬਾਰੇ ਗੱਲ ਕਰ ਰਹੇ ਆ। ਦੂਜੇ ਪਾਸੇ ਸਿੱਖਾਂ ਦਾ ਵਫਦ ਬਾਈਡਨ ਹੁਣਾਂ ਨੂੰ ਅੱਜ ਮਿਲਦਾ ਆ, ਜਿੱਥੇ ਆਪਣੀਆਂ ਕੁਛ ਮੰਗਾਂ ਲੈ ਕੇ ਜਾਂਦੇ ਨੇ ਵੀ ਇੱਥੇ ਅਮਰੀਕੀ ਸਿਟੀਜ਼ਨ, ਖਾਸ ਕਰਕੇ ਜਿਹੜੇ ਸਿੱਖ ਅਮਰੀਕਨ ਸਿਟੀਜ਼ਨ ਆ, ਉਹਨਾਂ ਦੀ ਜਾਨ ਨੂੰ ਕਿਸ ਤਰੀਕੇ ਦੇ ਨਾਲ ਖਤਰਾ ਬਣਿਆ ਆ। ਇੰਡੀਆ ਕਿੱਦਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜ਼ਬਰ ਕਰਨ ਦੇ ਉੱਤੇ ਤੁਰਿਆ ਆ। ਅੱਜ ਦੇ ਦਿਨਾਂ ਦੇ ਵਿੱਚ ਆਪਾਂ ਇੱਕ ਸ਼ਬਦ ਬਹੁਤ ਜ਼ਿਆਦਾ ਜਿਹੜਾ ਉਹ ਸੁਣ ਰਹੇ ਹਾਂ, ਟਰਾਂਸਨੈਸ਼ਨਲ ਰਿਪਰੈਸ਼ਨ। ਇਸ ਦੇ ਉੱਤੇ ਹੀਅਰਿੰਗਸ ਵੀ ਹੋ ਕੇ ਹਟੀਆਂ ਆ। ਉਸ ਬਾਰੇ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਆ। ਇਹ ਚਿੱਠੀ ਜਿਹੜੀ ਲਿਖੀ ਗਈ ਆ ਅਮਰੀਕਨ ਸਿੱਖ ਕਾਕਸ ਕਮੇਟੀ, ਜਿਹੜੀ ਕਿ ਮਿਲ ਕੇ ਚੱਲਦੀ ਆ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਨਾਲ। ਉਹ ਕਹਿੰਦੇ ਵੀ ਅਸੀਂ ਕੰਮ ਕਰਦੇ ਹਾਂ ਇਕੱਠੇ, ਅਤੇ ਕਹਿੰਦੇ ਅਸੀਂ ਤੁਹਾਡੇ ਧਿਆਨ ਦੇ ਵਿੱਚ ਇਹ ਚੀਜ਼ ਲੈ ਕੇ ਆਉਣਾ ਚਾਹੁੰਦੇ ਹਾਂ, ਖਾਸ ਕਰਕੇ ਭਾਰਤੀ ਸਰਕਾਰ ਨੂੰ ਲੈ ਕੇ, ਵੀ ਉਹਨਾਂ ਨੇ ਕੰਸਿਸਟੈਂਟਲੀ ਵੀ ਬਾਰ-ਬਾਰ ਇੱਦਾਂ ਹੀ ਜਿਹੜਾ ਉਹ ਦੇਖਿਆ ਗਿਆ ਆ ਵੀ ਜਿਹੜਾ ਵੀ ਕੋਈ ਡਿਸੈਂਟ ਆ, ਜਿਹੜਾ ਵੀ ਉਹਨਾਂ ਦਾ ਕੋਈ ਕ੍ਰਿਟਿਸਿਜ਼ਮ ਕਰਦਾ ਆ, ਜਿਹੜਾ ਵੀ ਉਹਨਾਂ ਦੇ ਜ਼ਬਰ ਦੇ ਬਾਰੇ ਬੋਲਦਾ ਆ, ਵੀ ਉਸ ਨੂੰ ਉਹਨਾਂ ਨੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਪਹਿਲਾਂ ਤਾਂ ਉਹ ਆਪਣੇ ਮੁਲਕ ਵਿੱਚ ਕਰਦੇ ਸੀਗੇ, ਪਰ ਉਹ ਹੁਣ ਹੱਦਾਂ ਸਰਹੱਦਾਂ ਨੂੰ ਪਾਰ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸੇ ਤਰੀਕੇ ਦਾ ਜ਼ਬਰ ਕਰ ਰਹੇ ਆ। ਲੋਕਾਂ ਨੂੰ ਚੁੱਪ ਕਰਾਉਣ ਦੇ ਲਈ ਉਹਨਾਂ ਨੂੰ ਮਾਰ ਰਹੇ ਆ, ਮਾਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹੈਗੇ ਆ। ਕਹਿੰਦੇ ਵੀ ਇਸ ਦੇ ਨਾਲ ਅਮਰੀਕਾ ਵਿੱਚ ਵਸਦੇ ਜਿਹੜੇ ਸਿਟੀਜ਼ਨ ਆ ਜਾਂ ਸਿੱਖ ਆ, ਉਹਨਾਂ ਦੀ ਜਿਹੜੀ ਫ੍ਰੀ ਸਪੀਚ ਆ, ਜਿਹੜੀ ਅਮਰੀਕਾ ਦਾ ਫਸਟ ਅਮੈਂਡਮੈਂਟ ਵੀ ਇਹੀ ਆਖਦਾ ਆ, ਰਾਈਟ ਅਮਰੀਕਾ ਦੇ ਵਿੱਚ ਇਹੀ ਆ, ਸਪੀਚ, ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ, ਉਸ ਨੂੰ ਬੇਸਿਕਲੀ ਘੁੱਟ ਰਿਹਾ ਆ, ਉਸ ਦਾ ਉਹ ਗਲਾ ਘੁੱਟ ਰਹੇ ਹੈਗੇ ਆ। ਕਹਿੰਦੇ ਵੀ ਇੰਡੀਆ ਦੀ ਇਹ ਜਿਹੜੀ ਅੰਤਰਰਾਸ਼ਟਰੀ ਜ਼ਬਰ ਆ, ਟਰਾਂਸਨੈਸ਼ਨਲ ਰਿਪਰੈਸ਼ਨ ਆ, ਇਸ ਦੇ ਬਹੁਤ ਜ਼ਿਆਦਾ ਲੰਬੇ ਅਤੇ ਡੂੰਘੇ ਅਸਰ ਡਾਇਸਪੋਰਾ ਦੇ ਉੱਤੇ ਹੋਣਗੇ ਜਾਂ ਉਹਨਾਂ ਕਮਿਊਨਿਟੀਜ਼ ਦੇ ਉੱਤੇ ਹੋਣਗੇ ਜਿਹੜੇ ਉੱਥੇ ਆਪਣੇ ਹੱਕਾਂ ਦੇ ਲਈ ਲੜ ਰਹੇ ਹੈਗੇ ਆ। ਕਹਿੰਦੇ ਵੀ ਸਾਡੇ ਕੰਸਰਨ, ਸਾਡੀਆਂ ਚਿੰਤਾਵਾਂ ਉਦੋਂ ਹੋਰ ਵੀ ਜ਼ਿਆਦਾ ਵੱਧ ਗਈਆਂ ਜਦੋਂ ਰੀਸੈਂਟਲੀ ਭਾਰਤੀ ਸਰਕਾਰ ਦੇ ਉੱਤੇ ਇਹ ਐਲੀਗੇਸ਼ਨ ਲੱਗਦੇ ਆ ਵੀ ਉਹਨਾਂ ਦੇ ਜਿਹੜੇ ਸਰਕਾਰੀ ਅਧਿਕਾਰੀ ਆ ਉਹ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਗੁਰਪਤਵੰਤ ਸਿੰਘ ਪੰਨੂ ਹੁਣਾਂ ਦੀ, ਜਿਹੜਾ ਨਿਊਯਾਰਕ ਦੇ ਵਿੱਚ ਅਮਰੀਕਨ ਸਿਟੀਜ਼ਨ ਹੈਗਾ ਆ, ਜਿਹੜਾ ਇੱਕ ਕ੍ਰਿਟੀਕਲ ਸਟਾਂਸ ਲੈਂਦਾ ਆ ਇੰਡੀਆ ਸਰਕਾਰ ਦੇ ਉਲਟ। ਇਸ ਤੋਂ ਪਹਿਲਾਂ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਕਤਲ ਜਿਹੜਾ ਆ ਉਹ ਕੀਤਾ ਜਾਂਦਾ ਆ ਕੈਨੇਡਾ ਦੇ ਵਿੱਚ, ਕੈਨੇਡਾ ਦੀ ਧਰਤੀ ਦੇ ਉੱਤੇ। ਕਹਿੰਦੇ ਵੀ ਅਮਰੀਕਾ ਦੇ ਵਿੱਚ ਸਿੱਖ ਅਮਰੀਕਨਸ ਦੇ ਇਹ ਜਿਹੜੇ ਰਾਈਟਸ ਆ, ਇਹ ਹੱਕ ਆ, ਉਹਨਾਂ ਨੂੰ ਇਹ ਹੁਣ ਚੁਣੌਤੀ ਦੇ ਰਿਹਾ ਆ। ਇਹ ਉਹਨਾਂ ਨੂੰ ਦੱਬਣ ਦੀ, ਕੁਚਲਣ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਕਰ ਰਿਹਾ ਹੈ। ਕਹਿੰਦੇ ਵੀ ਫਸਟ ਅਮੈਂਡਮੈਂਟ ਹਮੇਸ਼ਾ ਹੀ ਇਹ ਹੱਕ ਦਿੰਦਾ ਹੈ ਵੀ ਤੁਸੀਂ ਆਪਣੀ ਸੈਲਫ ਡਿਟਰਮੀਨੇਸ਼ਨ ਦੀ ਆਵਾਜ਼ ਨੂੰ ਚੱਕਦੇ ਰਹੋ, ਅਤੇ ਭਾਰਤੀ ਸਰਕਾਰ ਇਹ ਹੁਣ ਓਵਰ ਰੀਚਿੰਗ ਆਰਮਸ, ਲੰਮੀਆਂ ਬਾਹਾਂ ਦੇ ਨਾਲ ਇਸ ਨੂੰ ਜਿਹੜਾ ਦੱਬਣ ਦੀ ਕੋਸ਼ਿਸ਼ ਕਰ ਰਿਹਾ ਆ। ਕਹਿੰਦੇ ਵੀ ਉੱਦਾਂ ਇਸ ਚੀਜ਼ ਤੋਂ ਅਸੀਂ ਖੁਸ਼ ਹਾਂ ਵੀ ਜਿਹੜਾ ਤੁਹਾਡਾ ਐਡਮਿਨਿਸਟ੍ਰੇਸ਼ਨ ਆ, ਬਾਈਡਨ ਹੁਣਾਂ ਨੂੰ ਇਹਨਾਂ ਨੇ ਗੱਲ ਕੀਤੀ ਆ, ਮਿਲੇ ਆ, ਚਿੱਠੀ ਦਿੱਤੀ, ਉਸ ਵਿੱਚ ਕਹਿੰਦੇ ਆ ਵੀ ਅਸੀਂ ਇਸ ਚੀਜ਼ ਦੇ ਲਈ ਅਸੀਂ ਖੁਸ਼ੀ ਹਾਂ ਵੀ ਤੁਸੀਂ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਸਟਾਂਸ ਲੈ ਰਹੇ ਆ, ਖੜੇ ਹੋ ਰਹੇ ਆ, ਅਤੇ ਆਪਣੀ ਏਜੰਸੀਜ਼ ਦੇ ਵਿੱਚ ਇਸ ਨੂੰ ਹਾਈ ਪ੍ਰਾਇਓਰਟੀ ਦੇ ਉੱਤੇ ਤੁਸੀਂ ਰੱਖਿਆ ਆ। ਕਹਿੰਦੇ ਵੀ US ਦੀ ਲੀਡਰਸ਼ਿਪ ਨੇ ਇਹ ਚੀਜ਼ ਦਿਖਾਇਆ ਆ ਵੀ ਨਵੀਂ ਜੇ ਇੱਕ G7 ਰੈਪਿਡ ਰਿਸਪੌਂਸ ਮੈਕੈਨਿਜ਼ਮ ਵਰਕਿੰਗ ਗਰੁੱਪ ਬਣਾਇਆ ਆ, ਇਸ ਦੇ ਉੱਤੇ ਹੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ, ਅੰਤਰਰਾਸ਼ਟਰੀ ਜ਼ਬਰ ਆ, ਉਸ ਦੇ ਉਲਟ। ਅਤੇ ਇਹਨਾਂ ਨੇ ਸਾਈਨ ਕੀਤਾ ਆ ਅਮਰੀਕਾ ਦੀ ਸਰਕਾਰ ਨੇ ਡੈਕਲੇਰੇਸ਼ਨ ਆਫ ਪ੍ਰਿੰਸੀਪਲਸ ਟੂ ਕੰਬੈਟ ਟਰਾਂਸਨੈਸ਼ਨਲ ਰਿਪਰੈਸ਼ਨ, ਵੀ ਇਸ ਨੂੰ ਕਿੱਦਾਂ ਰੋਕਣਾ ਆ, ਇਸ ਦੇ ਪ੍ਰਿੰਸੀਪਲਸ ਦੇ ਉੱਤੇ ਤੁਸੀਂ ਜਿਹੜੇ ਦਸਤਖਤ ਕੀਤੇ ਆ, ਇਸ ਚੀਜ਼ ਦੀ ਅਸੀਂ ਤੁਹਾਡੀ ਤਾਰੀਫ ਕਰਦੇ ਹਾਂ। ਇਸ ਦੇ ਦੌਰਾਨ ਇਹਨਾਂ ਨੇ 3 ਜਿਹੜੀਆਂ ਅਹਿਮ ਮੰਗਾਂ ਰੱਖੀਆਂ ਆ। ਜਿਹੜਾ ਸਿੱਖਾਂ ਦਾ ਵਫਦ ਉਹਨਾਂ ਨੂੰ ਮਿਲਿਆ ਆ, ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨੇ ਨਾਲ ਕੀਤੀਆਂ ਆ, ਉਹ ਕਹਿੰਦੇ ਵੀ ਇੱਕ ਤਾਂ ਲੈਜਿਸਲੇਸ਼ਨ ਪਾਸ ਹੋਣਾ ਚਾਹੀਦਾ ਆ
ਜਿਸ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਨੂੰ ਇੱਕ ਦੋਸ਼ ਮੰਨਿਆ ਜਾਵੇ ਤੇ ਉਸ ਦੋਸ਼ ਦੀ ਬਣਦੀ ਜਿਹੜੀ ਸਜ਼ਾ ਆ ਉਹ ਮਿਲੇ। ਕਹਿੰਦੇ ਵੀ ਜਿਹੜੇ ਇਸ ਟਾਈਮ ਗੈਪ ਨੇ, ਲੂਪ ਹੋਲ ਨੇ, ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ, ਜਬਰ ਆ, ਉਸ ਨੂੰ ਦੇਖਣ ਦੇ ਲਈ ਉਹ ਜਿੰਨੇ ਵੀ ਗੈਪਸ ਆ, ਲੂਪ ਹੋਲਸ ਆ, ਉਹ ਬੰਦ ਹੋਣੇ ਚਾਹੀਦੇ ਆ। ਤੇ ਕਹਿੰਦੇ ਵੀ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਇਹ ਟ੍ਰੇਨਿੰਗ ਮਿਲਣੀ ਚਾਹੀਦੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਪਛਾਣਨ ਦੇ ਲਈ, ਵੀ ਬਾਹਰੋਂ ਬੈਠੀਆਂ ਜਿਹੜੀਆਂ ਸਰਕਾਰਾਂ ਆ, ਅਥੋਰੀਟੇਰੀਅਨ ਸਰਕਾਰਾਂ ਆ ਜਾਂ ਸੋ ਕਾਲਡ ਡੈਮੋਕ੍ਰੇਸੀਆਂ ਆ, ਵੀ ਉਹ ਆਪਣੇ ਡਿਸੀਡੈਂਟਸ ਨੂੰ ਕਿੱਦਾਂ ਜ਼ਬਰ ਕਰਦੀਆਂ ਆ। ਉੱਥੋਂ ਬਾਹਰ ਬੈਠਿਓ ਵੀ ਬਾਹਰ ਬੈਠੇ ਵੀ ਜਦੋਂ ਬੋਲ ਰਹੇ ਆ ਉਹਨਾਂ ਦੇ ਉੱਤੇ ਵੀ ਉਸ ਦੀ ਪਛਾਣ ਕਰਨੀ ਤੇ ਉਸ ਦੇ ਪ੍ਰਤੀ ਐਕਸ਼ਨ ਲੈਣਾ। ਤੁਹਾਡੀਆਂ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਸ ਦੀ ਸਿਖਲਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਕਹਿੰਦੇ ਵੀ ਹੁਣੇ ਸੈਨੇਟਰਸ ਮਰਕਲੀ, ਰੂਬੀਓ, ਕਾਰਡਨ ਤੇ ਹੈਗਟੀ ਇਹਨਾਂ ਦੇ ਦੁਆਰਾ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਲਿਆਂਦਾ ਗਿਆ ਆ। ਇਸ ਤੋਂ ਇਲਾਵਾ ਇੱਕ ਜਿਹੜੇ ਲਾਅ ਮੇਕਰ ਸਮਿਥ ਆ ਉਹਨਾਂ ਨੇ ਵੀ ਹਾਊਸ ਰੈਜ਼ੋਲੂਸ਼ਨ ਬਿੱਲ ਲਿਆਂਦਾ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਲੈ ਕੇ। ਉਹ ਕਹਿੰਦੇ ਆ ਵੀ ਭਾਈ ਤੁਸੀਂ ਆਪਣਾ ਜ਼ੋਰ ਲਵਾ ਕੇ ਇਸ ਨੂੰ ਜਲਦ ਤੋਂ ਜਲਦ ਕਾਂਗਰਸ ਦੇ ਵਿੱਚ ਪਾਸ ਕਰਾਓ, ਤਾਂ ਜੋ ਇੱਦਾਂ ਦਾ ਜਿਹੜਾ ਭਾਰਤੀ ਸਰਕਾਰ ਕਰ ਰਹੀ ਆ ਜਾਂ ਹੋਰ ਕੋਈ ਵੀ ਸਰਕਾਰਾਂ ਜਿਹੜੀਆਂ ਕਰਦੀਆਂ ਆ ਆਪਣੇ ਡਿਸੀਡੈਂਟ ਜਾਂ ਜਿਹੜਾ ਕ੍ਰਿਟਿਸਿਜ਼ਮ ਉਹਨਾਂ ਦਾ ਕਰਦਾ ਆ, ਉਹਨਾਂ ਦੇ ਜ਼ਬਰ ਦੀ ਪੋਲ ਖੋਲ੍ਹਦਾ ਆ, ਉਹਨਾਂ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਉਹ ਵੀ ਉਹਨਾਂ ਨੂੰ ਉਹ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਆ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਲਈ ਤੁਹਾਨੂੰ ਜਿਹੜੇ ਇੱਥੇ ਲੈਜਿਸਲੇਸ਼ਨ ਆ, ਕਾਨੂੰਨ ਆ, ਉਹ ਬਦਲਵੇਂ ਰੂਪ ਦੇ ਵਿੱਚ ਉਸ ਦੇ ਬਰਾਬਰ ਜਿਹੜੇ ਉਹ ਜ਼ਰੂਰ ਲਿਆਉਣੇ ਚਾਹੀਦੇ ਆ ਤੇ ਜਲਦ ਤੋਂ ਜਲਦ ਕਰੇ। ਨਾਲ ਹੀ ਉਹਨਾਂ ਨੇ ਕਿਹਾ ਵੀ ਐਗਜ਼ੈਕਟਿਵ ਬ੍ਰਾਂਚ ਨੂੰ ਲਗਾਤਾਰ ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਚੱਕਦੇ ਰਹਿਣਾ ਚਾਹੀਦਾ ਆ, ਪ੍ਰਾਇਓਰਟੀ ਇਸ਼ੂ ਬਣਾਉਣਾ ਚਾਹੀਦਾ ਹੈ। ਤੁਹਾਡੇ ਜਿਹੜੇ ਸਾਥੀ ਐਲਾਈਜ਼ ਆ, ਹੋਰ ਮੁਲਕ ਆ, ਉਹਨਾਂ ਦੇ ਨਾਲ ਇਸ ਮੁੱਦੇ ਨੂੰ ਜਿਹੜਾ ਉਹ ਤੁਸੀਂ ਚੱਕਦੇ ਰਹੋ। ਕਹਿੰਦੇ ਵੀ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਅਜਿਹੇ ਮੁਲਕਾਂ ਨੂੰ ਨੱਥ ਜਿਹੜੀ ਉਹ ਪੈ ਸਕਦੀ ਆ। ਜਿਹੜੇ ਬਾਈਲੈਟਰਲ ਤੁਸੀਂ ਰਿਲੇਸ਼ਨ ਬਣਾਉਂਦੇ ਆ ਜਿੱਦਾਂ ਭਾਰਤ ਦੀ ਸਰਕਾਰ ਦੇ ਨਾਲ ਆ, ਉਹਨਾਂ ਨੂੰ ਬਣਾਉਣ ਵੇਲੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਵਿੱਚ ਰੱਖਣਾ ਚਾਹੀਦਾ ਆ। ਤੇ ਨਾਲ ਹੀ ਇਹਨਾਂ ਨੇ ਮੰਗ ਕੀਤੀ ਹੈ ਵੀ ਜਿਹੜੇ ਯੂਐਸ ਦੇ ਅਹਿਮ ਡਿਪਾਰਟਮੈਂਟ ਨੇ, ਜਿੱਦਾਂ ਡਿਪਾਰਟਮੈਂਟ ਆਫ ਜਸਟਿਸ ਹੋ ਗਿਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੋ ਗਿਆ, ਜਾਂ ਯੂਐਸ ਦਾ ਸਟੇਟ ਡਿਪਾਰਟਮੈਂਟ ਆ, ਉਹ ਪਬਲਿਕਲੀ ਸ਼ੇਅਰ ਕਰੇ ਐਡਵਾਈਜ਼ਰੀ, ਜਿੱਦਾਂ ਟਰੈਵਲ ਐਡਵਾਈਜ਼ਰੀਜ਼ ਕਹਿੰਦੇ ਤੁਸੀਂ ਕਰਦੇ ਆ, ਉਸੇ ਤਰੀਕੇ ਦੇ ਨਾਲ ਐਡਵਾਈਜ਼ਰੀਜ਼ ਜਿਹੜੀਆਂ ਤੁਹਾਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਆ ਵੀ ਕੀ ਕਰਨਾ ਚਾਹੀਦਾ ਆ। ਜਿਹੜੇ ਮੁਲਕ ਖਾਸ ਕਰਕੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਆ ਉਹਨਾਂ ਨੂੰ ਲੈ ਕੇ ਕਹਿੰਦੇ ਵੀ ਅਸੀਂ ਅਰਜੈਂਟਲੀ ਤੁਹਾਡੇ ਧਿਆਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲਿਆਉਣਾ ਚਾਹੁੰਦੇ ਆ। FBI ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਆਇਡੈਂਟੀਫਾਈ ਕਰਦੀ ਆ। FBI ਕੀ ਕਹਿੰਦੀ ਆ, ਉਹਨਾਂ ਦੀ ਵੈਬਸਾਈਟ ਦੇ ਉੱਤੇ ਖਾਸ ਲਿਖਿਆ, ਕਹਿੰਦੇ ਜੇ ਤੁਹਾਨੂੰ ਕੋਈ ਸਟਾਕ ਕਰ ਰਿਹਾ, ਪਿੱਛਾ ਕਰ ਰਿਹਾ, ਤੁਹਾਡਾ ਹਰਾਸਮੈਂਟ ਕਰ ਰਿਹਾ ਆ, ਕਿਸੇ ਨੇ ਤੁਹਾਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਆ, ਤੁਹਾਡੀ ਹੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਆ, ਜਾਂ ਅਸੌਲਟ ਕੀਤਾ ਆ, ਜਾਂ ਤੁਹਾਨੂੰ ਆਪਣੇ ਵਾਪਸ ਮੁਲਕ ਦੇ ਵਿੱਚ ਜਿੱਥੋਂ ਤੁਸੀਂ ਬਚਦੇ ਬਚਾਉਂਦੇ ਇੱਥੇ ਪਹੁੰਚੇ ਉੱਥੇ ਵਾਪਸ ਤੁਹਾਨੂੰ ਘੱਲਣ ਦੀ ਉਹ ਕੋਸ਼ਿਸ਼ ਦੇ ਵਿੱਚ ਆ, ਜਾਂ ਤੁਹਾਡਾ ਕੋਈ ਪਰਿਵਾਰ ਉੱਥੇ ਬੈਠਾ ਆ, ਉਹਨਾਂ ਨੂੰ ਉਹ ਤੰਗ ਪਰੇਸ਼ਾਨ ਕਰਦੇ ਆ, ਜਾਣ ਬੁੱਝ ਕੇ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਆ। ਭਾਈ ਕੰਡਾ ਦੇ ਮਾਮਲੇ 'ਚ ਦੇਖਿਆ ਸੀ, ਭਾਈ ਨਿੱਜਰ ਹੋਣਾ ਦੀ ਜ਼ਮੀਨ ਦੀ ਕੁਰਕੀ, ਘਰ ਦੀ ਕੁਰਕੀ, ਹੋਰ ਕਿੰਨੇ ਬਹੁਤ ਸਾਰੇ ਜਿਹੜੇ ਐਕਟਿਵਿਸਟ ਆ, ਸਿੱਖ ਐਕਟਿਵਿਸਟ ਆ, ਉਹਨਾਂ ਦੇ ਘਰਾਂ ਦੀ ਇੱਦਾਂ ਕੁਰਕੀ ਕਰਨੀ, ਉਹਨਾਂ ਦੇ ਪਰਿਵਾਰ ਜਿਹੜੇ ਪਿੱਛੇ ਰਹਿ ਗਏ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ, ਇਹ ਸਾਰੀਆਂ ਚੀਜ਼ਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਆਉਂਦੀਆਂ ਆ। ਵੀ ਅੰਤਰਰਾਸ਼ਟਰੀ ਜਬਰ ਉੱਥੇ ਦੀ ਸਰਕਾਰ ਜਿਹੜੀ ਉਹ ਕਰ ਰਹੀ ਆ, ਤੁਹਾਡੇ ਫਾਈਨੈਂਸ਼ੀਅਲ ਵਸੀਲਿਆਂ ਨੂੰ ਫਰੀਜ਼ ਕਰ ਦੇਣਾ, ਜਾਂ ਤੁਹਾਡੇ ਪ੍ਰਤੀ ਡਿਸਇਨਫੋਰਮੇਸ਼ਨ ਨੂੰ ਜਿਹੜਾ ਉਹ ਫੈਲਾਉਣਾ। ਇਹ ਕਹਿੰਦੇ ਸਾਰੀਆਂ ਐਗਜ਼ਾਮਪਲ ਨੇ, ਇਹ ਸਾਰੇ ਲੱਛਣ ਨੇ ਜਦੋਂ ਕੋਈ ਇੱਕ ਸਰਕਾਰ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀ ਆ। ਹੁਣ ਤੁਸੀਂ ਇਹਨਾਂ 'ਚੋਂ ਕੋਈ ਵੀ ਲੈ ਲਓ, ਇਹ ਤਾਂ ਜਿਹੜੀ ਇਸ ਟਾਈਮ ਉੱਥੇ ਦੀ ਸਰਕਾਰ ਆ, ਮੌਜੂਦਾ ਸਰਕਾਰ ਹੈ, ਕਦ ਤੋਂ ਕਰਦੀ ਆ ਰਹੀ ਹੈ, ਕਈ ਦਹਾਕਿਆਂ ਤੋਂ ਕਰ ਰਹੀ ਆ। FBI ਵੀ ਇਸ ਚੀਜ਼ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਉਹ ਮੰਨਦੀ ਆ। ਸੋ ਆਪਾਂ ਨੂੰ ਇੱਥੇ ਆਵਾਜ਼ ਚੱਕਣੀ ਚਾਹੀਦੀ ਆ। ਜਿਹੜੇ ਇੱਥੇ ਲੋਕ ਰਹਿ ਕੇ ਅਜਿਹੀਆਂ ਸਰਕਾਰਾਂ ਦੇ ਨਾਲ ਲੜ ਰਹੇ ਆ, ਬਹੁਤ ਵਾਰੀ ਉੱਥੋਂ ਕਹਿ ਦਿੰਦੇ ਵੀ ਉੱਥੋਂ ਜਾ, ਉੱਥੇ ਆ ਕੇ ਬੋਲੋ। ਭਾਈ ਜਿਹੜੇ ਬਾਹਰ ਬੋਲਦੇ ਆ ਤੁਸੀਂ ਤਾਂ ਉਹਨਾਂ ਨੂੰ ਤੰਗ ਪਰੇਸ਼ਾਨੀ ਨਾ ਕਰਦੇ ਆ, ਉੱਥੇ ਵਾਲਿਆਂ ਨੂੰ ਤਾਂ ਪਤਾ ਹੀ ਆ ਤੁਸੀਂ ਕੀ ਕਰਨਾ ਆ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਜ਼ਬਰ ਆ ਜੋ ਉੱਥੇ ਉਹ ਮੁਲਕ ਵਿੱਚ ਕਰ ਰਹੇ ਆ, ਉਹ ਸੇਮ ਜਿਹੜਾ ਜ਼ਬਰ ਆ ਉਹ ਸਰਹੱਦਾਂ ਤੋਂ ਪਾਰ ਆ ਕੇ ਵੀ ਜਿਹੜੀ ਭਾਰਤੀ ਸਰਕਾਰ ਇਸ ਟਾਈਮ ਕਰ ਰਹੀ ਆ। ਸੋ ਇਸ ਬਾਬਤ ਇਹ ਜਿਹੜੀ ਕਮੇਟੀ ਵਾਲੇ ਆ, ਸਿੱਖਾਂ ਦਾ ਵਫਦ ਆ, ਇਸ ਟਾਈਮ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲਿਆ ਆ। ਉਹਨਾਂ ਨੇ ਮੁੱਖ ਤੌਰ ਦੇ ਉੱਤੇ ਇਹ ਜਿਹੜੇ ਇਸ਼ੂਜ਼ ਆ
ਇਹ ਮੰਗਾਂ ਨੂੰ ਜਿਹੜਾ ਉਹ ਲਿਆਂਦਾ ਆ, ਲੈਜਿਸਲੇਸ਼ਨ ਪਾਸ ਹੋਵੇ, ਐਗਜ਼ੈਕਟਿਵ ਬ੍ਰਾਂਚ ਇਸ ਦੇ ਬਾਰੇ ਜਿਹੜੀ ਉਹ ਗੱਲ ਕਰੇ, ਜਿਹੜੀਆਂ ਵੱਡੀਆਂ ਅਦਾਰੇ ਆ ਚਾਹੇ ਡਿਪਾਰਟਮੈਂਟ ਆਫ ਜਸਟਿਸ ਆ, ਹੋਮਲੈਂਡ ਸਿਕਿਉਰਿਟੀ ਆ ਜਾਂ ਸਟੇਟ ਡਿਪਾਰਟਮੈਂਟ ਆ, ਉਹ ਪਬਲਿਕ ਐਡਵਾਈਜ਼ਰੀਜ਼ ਓਪੀਨੀਅਨਸ ਜਿਹੜੇ ਉਹ ਆਪਣੀ ਜਾਰੀ ਕਰਿਆ ਕਰਨ ਇਨ ਮੁਲਕਾਂ ਦੇ ਪ੍ਰਤੀ। ਐਗਜ਼ਾਮਪਲ ਰੀਸੈਂਟਲੀ ਤੁਹਾਡੇ ਸਾਹਮਣੇ ਆ, ਭਾਈ ਕੰਡਾ ਹੁਣਾਂ ਦੇ ਮਾਪਿਓ ਨੂੰ ਮਾਤਾ ਜੀ ਨੂੰ ਤੇ ਉਹਨਾਂ ਦੇ ਜਿਹੜੀ ਭੈਣ ਆ ਉਹਨੂੰ ਕਿਸ ਤਰੀਕੇ ਦੇ ਨਾਲ ਉੱਥੇ ਦੀ ਪੁਲਿਸ ਨੇ ਫੜ ਕੇ ਜਿਹੜਾ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਕਰਦੇ ਰਹੇ। ਭਾਈ ਅੰਮ੍ਰਿਤ ਸਿੰਘ ਦਾ ਜਿਹੜਾ ਪਰਿਵਾਰ ਆ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ, ਉਹਨਾਂ ਨੂੰ ਉੱਥੇ ਅੰਦਰ ਡੱਕ ਕੇ ਰੱਖਿਆ ਆ। ਹੁਣੇ ਕੋਈ ਅੰਮ੍ਰਿਤਸਰ ਅੱਡੇ ਤੋਂ ਇੱਕ ਉਡਾਨ ਜਿਹੜੀ ਉਹ ਇੱਕ ਸਿੱਖ ਐਕਟਿਵਿਸਟ ਲੈਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਭਾਈ ਨਿੱਜਰ ਹੁਣਾਂ ਦੇ ਮਾਮਲੇ 'ਚ ਹੋਰ ਬੇਅੰਤ ਜਿਹੜੇ ਮਾਮਲੇ ਤੁਹਾਡੇ ਸਾਹਮਣੇ ਆ, ਆਪਣੇ 'ਚੋਂ ਜਿਹੜੇ ਵੀ ਕਈ ਸੁਣਨ ਵਾਲੇ ਆ, ਦੇਖਣ ਵਾਲੇ ਆ, ਉਹਨਾਂ ਦੇ ਨਾਲ ਵੀ ਕਈਆਂ ਦੇ ਨਾਲ ਇਹ ਸਾਰਾ ਕੁਝ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਜ਼ਬਰ ਆ ਉਹ ਹੋ ਚੁੱਕਾ ਆ, ਉਹ ਸਹਿੰਦੇ ਜਿਹੜੇ ਉਹ ਆ ਰਹੇ ਆ। ਪਰ ਇੱਕ ਮੁੱਖ ਗੱਲ ਇਸ ਦੇ ਵਿੱਚ ਇਹ ਹੋਈ ਆ ਵੀ ਆਲਰੇਡੀ ਇਹ ਚੀਜ਼ਾਂ ਦਾ ਜਿਹੜਾ ਹੁਣ ਪਤਾ ਲੱਗਣ ਲੱਗਾ, ਇਹ ਗੱਲਾਂ ਦੇ ਵਿੱਚ ਜਿਹੜੀਆਂ ਆਈਆਂ ਆ ਸਿੱਖਾਂ ਦੇ ਵਫਦ ਦਾ ਉਸ ਟਾਈਮ ਦੇ ਉੱਤੇ ਮਿਲਣਾ, ਜਦੋਂ FBI ਦੇ ਡਾਇਰੈਕਟਰ ਕ੍ਰਿਸਟੋਫਰ ਵਰੇ ਉੱਧਰ ਪੰਜਾਬ ਦੇ ਵਿੱਚ, ਉੱਧਰ ਇੰਡੀਆ ਦੇ ਵਿੱਚ ਜਿਹੜੇ ਉਹ ਗਏ ਆ, ਜਿੱਥੇ ਜਾ ਕੇ ਇਸ ਟਾਈਮ ਜਿਹੜਾ ਭਾਰਤੀ ਸਰਕਾਰ ਦੇ ਨੁਮਾਇੰਦਿਆਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਕਤਲ ਉਗਾਰਤ ਕਰਾਉਣ ਦੇ ਲਈ, ਅਸੈਸੀਨੇਸ਼ਨ ਕਰਨ ਦੇ ਲਈ, ਵੀ ਇਹ ਇੱਕ ਬਹੁਤ ਇੰਪੋਰਟੈਂਟ ਟਾਈਮ ਦੇ ਉੱਤੇ ਇਹ ਜਿਹੜੀ ਮੁਲਾਕਾਤ ਹੋਈ ਆ, ਜਿਸ ਦੀ ਸ਼ਲਾਘਾ ਵੀ ਕਰਨੀ ਬਣਦੀ ਆ ਤੇ ਇਸ ਮੁੱਦੇ ਨੂੰ ਗੱਲਬਾਤ ਕਰਨਾ ਚੱਕਣਾ ਜ਼ਰੂਰੀ ਆ। ਅਗਲੇ ਸਾਲ ਇਲੈਕਸ਼ਨਾਂ ਆ ਰਹੀਆਂ ਆ, ਤੁਹਾਡੇ ਕੋਲ ਵੀ ਬਹੁਤ ਸਾਰੇ ਲੋਕਾਂ ਨੇ ਵੋਟਾਂ ਮੰਗਣ ਦੇ ਲਈ ਆਉਣਾ ਆ। ਤੁਹਾਨੂੰ ਉਹਨਾਂ ਸਾਰਿਆਂ ਨੂੰ ਇਹ ਪੁੱਛਣਾ ਚਾਹੀਦਾ ਆ ਵੀ ਤੁਸੀਂ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਭਾਰਤੀ ਸਰਕਾਰ ਇੱਦਾਂ ਜ਼ਬਰ ਕਰ ਰਹੀ ਆ, ਉਹਨਾਂ ਪ੍ਰਤੀ ਤੁਸੀਂ ਕੀ ਕਰ ਰਹੇ ਹੋ। ਕਈ ਤਾਂ ਭਾਰਤੀ ਮੂਲਦਿਆਂ ਨੇ ਆਉਣਾ ਆ ਤੁਹਾਡੇ ਕੋਲ, ਉਹਨਾਂ ਨੇ ਵੀ ਖੜੇ ਹੋਣਾ ਆ, ਉਹਨਾਂ ਦਾ ਕੀ ਸਟਾਂਸ ਹੈ ਇਸ ਦੇ ਉੱਤੇ, ਕੀ ਮਾਈਨੋਰਟੀਜ਼ ਨੂੰ, ਕੀ ਲੋਕਾਂ ਦੇ ਹੱਕਾਂ ਨੂੰ ਇਸ ਤਰੀਕੇ ਦੇ ਨਾਲ ਉਹ ਦੱਬਣ ਕੁਚਲਣ ਵਾਲਿਆਂ ਦੇ ਨਾਲ ਆ ਕਿ ਉਲਟਾ। ਇਹ ਚੀਜ਼ਾਂ ਜਿਹੜੀਆਂ ਉਹ ਲਾਜ਼ਮੀ ਤੁਹਾਨੂੰ ਪਤਾ ਹੋਣਾ ਚਾਹੀਦਾ। ਰੀਸੈਂਟਲੀ ਕੁਛ ਮਹੀਨੇ ਪਹਿਲਾਂ ਚਾਈਨੀਜ਼ ਇੱਕ ਪੁਲਿਸ ਸਟੇਸ਼ਨ ਮਿਲਿਆ ਸੀਗਾ ਨਿਊਯਾਰਕ 'ਚ, ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਵੀ ਜਿਹੜੇ ਚਾਈਨਾ ਦੇ ਉਲਟ ਬੋਲਣ ਵਾਲੇ ਜਿਹੜੇ ਡਿਸੀਡੈਂਟਸ ਆ ਉਹਨਾਂ ਦਾ ਕ੍ਰਿਟਿਸਿਜ਼ਮ ਕਰਨ ਵਾਲਿਆਂ ਦੀਆਂ ਉਹ ਲਿਸਟਾਂ ਬਣਾਉਂਦੇ ਸੀ ਤੇ ਉੱਥੇ ਜਿਹੜਾ ਉਹ ਘੱਲਦੇ ਸੀ। ਫਿਰ 40 ਜਣਿਆਂ ਨੇ ਉਹਨੂੰ ਅੰਦਰ ਵੀ ਕੀਤਾ, ਈਰਾਨ ਵਾਲੇ ਵੀ ਇੱਦਾਂ ਕਰਦੇ ਰਹੇ ਆ। ਇਹ ਸਾਰਾ ਕੁਝ ਆਪਣੇ ਸਾਹਮਣੇ ਆ। ਹੁਣ ਭਾਰਤ ਵਾਲਿਆਂ ਦਾ ਵੀ ਨਾਮ ਜਿਹੜਾ ਇਸ ਦੇ ਵਿੱਚ ਤੁਸੀਂ ਜਿਹੜਾ ਉਹ ਜੋੜ ਕੇ ਦੇਖ ਸਕਦੇ ਆ। ਸੋ ਸਿੱਖਾਂ ਦਾ ਵਫਦ ਅੱਜ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲਿਆ ਆ, ਉਹਨਾਂ ਨੇ ਚਿੱਠੀ ਲਿਖੀ ਆ, ਆਪਣੀਆਂ ਮੰਗਾਂ ਜਿਹੜੀਆਂ ਉਹ ਰੱਖੀਆਂ ਆ ਤੇ ਇਸ ਮੁੱਦੇ ਦੇ ਉੱਤੇ, ਇਸ ਮੁੱਦੇ ਨੂੰ ਜਿਹੜਾ ਉਹ ਹੋਰ ਉਭਾਰ ਕੇ ਜਿਹੜਾ ਲੈ ਕੇ ਆਂਦਾ ਆ ਵੀ ਕਿਸ ਤਰੀਕੇ ਦੇ ਨਾਲ US ਸਿਟੀਜ਼ਨਸ ਉਹਨਾਂ ਦੀ ਜਾਨ ਨੂੰ ਖਤਰਾ ਆ। ਜਿਹੜਾ ਕੋਈ ਮਾਈਨੋਰਟੀ ਵਾਲਾ ਜਾਂ ਕੋਈ ਕ੍ਰਿਟਿਸਿਜ਼ਮ ਕਰਨ ਵਾਲਾ ਇੰਡੀਆ ਦਾ ਉਹ ਬੋਲ ਰਿਹਾ ਆ, ਉਹਨੂੰ ਮਾਰਨ ਦੀਆਂ ਕੋਸ਼ਿਸ਼ਾਂ ਆ, ਉਹਨਾਂ ਨੂੰ ਮਾਰ ਰਹੇ ਆ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ, ਉਹਨਾਂ ਨੂੰ ਜ਼ਬਰ ਉਹਨਾਂ 'ਤੇ ਕਰਨ ਦੇ ਲਈ ਇਹ ਸਰਹੱਦੋਂ ਪਾਰ ਆ ਕੇ ਵੀ ਪਿੱਛੇ ਜਿਹੜਾ ਉਹ ਨਹੀਂ ਹਟ ਰਹੇ। ਸੋ ਇਹਨਾਂ ਮਸਲਿਆਂ ਦੇ ਵਿੱਚ ਹੋਰ ਅੱਗੇ ਕੀ ਵਾਪਰਦਾ ਹੈ, ਕੀ ਹੁੰਦਾ ਆ, ਉਹਦੇ ਬਾਰੇ ਲਗਾਤਾਰ ਅਪਡੇਟਸ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਸੁਣਦੇ ਰਹੋਗੇ। ਅੱਜ ਦੀ ਰਿਪੋਰਟ ਦੇ ਵਿੱਚ ਇੰਨਾ ਹੀ। ਪਿਆਰ ਭਰੀ